ਬਰਗਾੜੀ ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਜਿੱਥੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਰੋਸ ਦਾ ਪ੍ਰਗਟਾਵਾ ਹੈ ਉਹ ਕੀਤਾ ਗਿਆ ਤੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਸੋ ਅੱਜ ਅਸੀਂ ਇਸ ਇਸ਼ੂ ਤੇ ਗੱਲਬਾਤ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਦੇਖਣ ਦੀ, ਜਾਂਚਣ ਦੀ, ਭਾਂਪਣ ਦੀ ਕਿ ਕਿੱਥੇ ਕਮੀ ਰਹਿ ਗਈ ਕਿ ਇਨਸਾਫ 4 ਸਾਲ ਬੀਤਣ ਬਾਅਦ ਵੀ ਬਾਈਬਲ ਕਲਾਂ ਗੋਲੀ ਕਾਂਡ ਦਾ ਜਿਹੜਾ ਜਸਟਿਸ ਹੈ ਉਹ नहीं मिल सकिया। जिथे सरकारी पक्ष है उत्थे ही जे अपने अंदर आपां पड़चोल करन दी लाइन भी किते ना किते सानू देखनी बनती है। सो इस विचार चर्चा के लिए गलबात के लिए अज साडे नाल अकाली दल अमृतसर के जनरल सकत्तर प्रोफैसर महिंदरपाल सिंह साडे नाल इस वक्त पटियाला तो फोन लाइन ते बने हुए ने। इन्हां ने इन्हां समागमां दे विच भी शमूलीयत की है जिहड़े इस मुकाम के उत्ते होए ने। सो आओ इन्हां दे नाल प्रोफैसर साहब दे नाल मिल के अज की इस विचार चर्चा की शुरुआत करते हैं। प्रोफैसर साहब तुहाडा स्वागत है जी। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। अमरवीर सिंह जी। प्रोफैसर साहब किवें देखते हो जिहड़े 4 साल बीतण तो बाद इंसाफ ना मिलना ते हुण मतलब गल उत्थे दी उत्थे आ जांदी है। असीं हर वार प्रोटेस्ट करते हैं, ਜਿਹੜੇ ਸਮਾਗਮ ਹੁੰਦੇ ਨੇ, ਸ਼ਹੀਦੀ ਸਮਾਗਮ ਹੁੰਦੇ ਨੇ, ਪਰ ਗੱਲ ਉੱਥੇ ਦੀ ਉੱਥੇ ਨਜ਼ਰ ਆਉਂਦੀ ਹੈ। ਅਮਰਵੀਰ ਸਿੰਘ ਜੀ, ਗੱਲ 4 ਸਾਲ ਦੀ ਵੀ ਸਾਡੇ ਸਾਹਮਣੇ ਹੈ, 35 ਸਾਲ ਦੀ ਵੀ ਸਾਡੇ ਸਾਹਮਣੇ ਹੈ, 40 ਸਾਲ ਦੀ ਵੀ ਸਾਡੇ ਸਾਹਮਣੇ ਹੈ। ਦੂਸਰੇ ਪਾਸੇ ਤੁਸੀਂ ਲਫ਼ਜ਼ ਵਰਤਿਆ ਇਨਸਾਫ। ਨਾ ਤਾਂ 1978 ਦਾ ਇਨਸਾਫ ਸਿੱਖਾਂ ਨੂੰ ਮਿਲਿਆ, ਨਾ 1984 ਦਾ ਇਨਸਾਫ ਮਿਲਿਆ, ਨਾ ਉਸ ਤੋਂ ਬਾਅਦ ਜਿਹੜੇ ਸਾਡੇ ਬੇਦੋਸ਼ੇ ਲਾਵਾਰਸ ਕਹਿ ਕੇ ਮਾਰਤੇ ਗਏ ਮੁਕਾਬਲਿਆਂ ਦੇ ਵਿੱਚ, ਝੂਠੇ ਮੁਕਾਬਲਿਆਂ 'ਚ ਖਾਲੜਾ ਸਾਹਿਬ ਨੇ ਜਿਨ੍ਹਾਂ ਦੀ ਸ਼ੁਰੂਆਤ ਕੀਤੀ ਸੀ 25,000 ਤਾਂ ਲੱਭ ਗਏ ਸੀ, ਉਹਨਾਂ ਦਾ ਇਨਸਾਫ ਮਿਲਿਆ ਤੇ ਨਾ ਹੀ ਬਾਈਬਲ ਕਲਾਂ ਦਾ ਮਿਲਿਆ। ਇਹ ਜ਼ਰੂਰ ਹੈ ਕਿ ਇਹ ਹੁਣ ਤੱਕ ਦੀ ਲੇਟੈਸਟ ਘਟਨਾ ਹੋ ਕਰਕੇ ਤੇ ਖਾਸ ਕਰ ਆਪਣੇ ਹੀ ਲੋਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਕਰਕੇ ਇਹ ਜ਼ਿਆਦਾ ਮਹੱਤਵ ਰੱਖਦੀ ਹੈ। ਸੋ ਇਨਸਾਫ ਦੇ ਮਾਮਲੇ ਵਿੱਚ ਤਾਂ ਸ਼ਾਇਦ 1947 ਚ ਜੋ ਤੈਅ ਹੋ ਗਿਆ ਸੀ ਕਿ ਸਿੱਖ ਕੌਮ ਨੂੰ ਵਿਸ਼ਵਾਸਘਾਤ ਦੇ ਰਾਹੀਂ ਅੱਗੇ ਅੱਗੇ ਨਿਰਧਾਰ ਵੱਲ ਲਿਆ ਕੇ ਇਨਸਾਫ ਨਹੀਂ ਦਿੱਤਾ ਜਾਣਾ, ਉਹੀ ਜਿਹੜਾ ਪ੍ਰੋਸੈਸ ਹੈ ਉਹ ਕੰਟੀਨਿਊਸਲੀ ਚੱਲ ਰਿਹਾ ਹੈ। ਕੇਵਲ ਤੇ ਕੇਵਲ ਜਿਹੜੇ ਕਿਰਦਾਰ ਨੇ ਉਹ ਬਦਲਦੇ ਨੇ। ਕਦੇ ਸਿੱਖਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਇਹ ਬੰਦਾ ਇਨਸਾਫ ਦੇ ਦੂਗਾ, ਉਹਦੇ ਵੱਲ ਨੂੰ ਹੋ ਜਾਂਦੇ ਨੇ, ਕਦੇ ਦੂਜਾ ਤੀਜਾ, ਇਹ ਬਦਲਦੇ ਬਦਲਦੇ ਕਈ ਬਦਲ ਗਏ। ਪਰ ਜਿਹੜਾ ਪਿੱਛੇ ਸਟੇਟ ਦਾ ਫੈਸਲਾ ਹੈ ਉਹਦੇ ਮੁਤਾਬਕ ਹੀ ਬੇਇਨਸਾਫੀ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ। ਜੀ ਜੀ प्रोफैसर साहब ये गल साडे सामने आउंदी है, जिवें स्टेट की असीं गल करते हैं, जे SIT की गल करनी होवे ते अदरवाइज देखनी होवे, कई मुकाम इदां दे आए जिथे एवें लग्या भी जिहड़ी स्टेट है वो इहदे बारे कुछ करन जा रही है ਜਾਂ ਜਿਹੜਾ ਇਹਦਾ ਇਨਸਾਫ ਹੈ ਬਾਈਬਲ ਕਲਾਂ ਗੋਲੀ ਕਾਂਡ ਦਾ ਉਹ ਮਿਲ ਸਕਦਾ। ਲਿੰਕ ਕੱਟ ਗਿਆ ਸੀ ਜੀ, ਮੈਂ ਗੱਲ ਪੂਰੀ ਸੁਣੀ ਨਹੀਂ, ਲਿੰਕ ਕੱਟ ਗਿਆ ਸੀ ਜੀ। ਪ੍ਰੋਫੈਸਰ ਸਾਹਿਬ ਮੈਂ ਗੱਲ ਕਰ ਰਿਹਾ ਵੀ ਜਿੱਥੇ ਇੱਕ ਪਾਸੇ ਸਟੇਟ ਦਾ ਪੱਖ ਹੁੰਦਾ, ਸਰਕਾਰ ਦਾ ਪੱਖ ਹੁੰਦਾ, ਉਹ ਸਾਡੇ ਸਾਹਮਣੇ ਹੁੰਦਾ, ਪਰ ਕਿਤੇ ਨਾ ਕਿਤੇ ਜੇ ਆਪਣੀ ਗੱਲ ਕਰਨੀ ਹੋਵੇ ਤੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਸਾਡਾ ਪੱਖ ਹੈ? ਜੇ ਪਿਛਲੇ ਸਾਲ ਦੇ ਨਾਲ ਕੰਪੈਰੀਜ਼ਨ ਇਸ ਮੁਕਾਮ ਦਾ ਕਰਨਾ ਹੋਵੇ ਤਾਂ ਇੱਥੋਂ ਬਰਗਾੜੀ ਮੋਰਚੇ ਦੀ ਸ਼ੁਰੂਆਤ ਹੁੰਦੀ ਹੈ। 128 ਦਿਨ ਜਿਹੜਾ ਲੰਬਾ ਪ੍ਰੋਟੈਸਟ ਹੈ ਉਹ ਚੱਲਿਆ। ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਹੋਰਾਂ ਨੇ ਇਸ ਪ੍ਰੋਟੈਸਟ ਨੂੰ ਲੀਡ ਕੀਤਾ, ਧਰਨਾ ਲੀਡ ਕੀਤਾ। ਇੱਕ ਆਸ ਬੱਝੀ ਸੀ ਕੌਮ ਨੂੰ ਕਿ ਜਿਹੜਾ ਇਨਸਾਫ ਹੈ ਇੱਥੋਂ ਬਰਗਾੜੀ ਮੋਰਚੇ ਦੇ ਵਿੱਚੋਂ ਨਿਕਲੇਗਾ, ਪਰ ਅੱਜ ਫਿਰ ਅਸੀਂ ਉੱਥੇ ਹੀ ਕਿਤੇ ਖਲੋਤੇ ਨਜ਼ਰ ਆਉਂਦੇ ਹਾਂ। ਕਿਵੇਂ ਦੇਖਦੇ ਹੋ ਇਸ ਸਾਰੇ ਨੂੰ ਜੇ ਪਿਛਲੇ ਸਾਲ ਦੇ ਨਾਲ ਮੁਲਾਂਕਣ ਕਰਕੇ ਦੇਖਣਾ ਹੋਵੇ? ਹਾਂਜੀ, 180 ਦਿਨ ਚੱਲਿਆ ਸੀ, 128 ਦਿਨ ਨਹੀਂ ਜੀ। ਇਹ ਗੱਲ ਸ਼ਾਇਦ ਆਪ ਜੀ ਨੇ ਲਾਈਵ ਤੋਂ ਨਹੀਂ, ਮੈਂ ਦੱਸਣਾ ਆਪਣਾ ਫਰਜ਼ ਸਮਝਦਾ ਕਿ ਜਿਹੜਾ ਆ ਕੱਲ ਪਰਸੋਂ ਬਾਈਬਲ ਕਲਾਂ ਦੇ ਵਿੱਚ ਅਸੀਂ ਸਮਾਗਮ ਸੀ, ਇਹਦੇ ਤੇ ਜੇ ਮੈਂ ਇੱਕ ਗੱਲ ਜਿਹੜੀ ਉਚੇਚੀ ਹੋਈ ਆ, ਜਿਹੜੀ ਮੀਡੀਆ ਨੇ ਪਤਾ ਨਹੀਂ ਕਿਉਂ ਨਹੀਂ ਦਿੱਤੀ ਹੈ, ਸੋਸ਼ਲ ਮੀਡੀਆ ਵਿੱਚ ਆਈ ਹੈ, ਉਹ ਇਹ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੀ ਪਾਰਟੀ ਦੇ ਪ੍ਰਧਾਨ, ਜਿਹੜੇ ਕਿ ਅਸੀਂ ਮੁੱਖ ਧਿਰ ਸੀ ਬਰਗਾੜੀ ਦੇ ਵਿੱਚ ਵੀ, ਮੁੱਖ ਧਿਰਾਂ ਚੋਂ ਇੱਕ ਸੀ, ਅਸੀਂ ਇਹ ਗੱਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਐਡਮਿਟ ਕੀਤੀ ਹੈ ਉਸ ਸਮਾਗਮ ਦੇ ਵਿੱਚ। ਇਹ ਮੈਂ ਇੱਥੇ TV 84 ਦੇ ਸਰੋਤਿਆਂ ਨੂੰ ਦੱਸਣਾ ਜ਼ਰੂਰ ਚਾਹੁੰਦਾ ਆਪ ਜੀ ਦੇ ਮਾਧਿਅਮ ਰਾਹੀਂ
ਕਿ ਮਾਨ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਮੋਰਚਾ ਜਿਹੜਾ ਚੁੱਕਿਆ ਗਿਆ ਹੈ 9 ਦਸੰਬਰ 2018 ਨੂੰ, ਉਹਦੇ ਵਿੱਚ ਇੱਕ ਵਾਰ ਫਿਰ ਸਰਕਾਰ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਹੈ ਤੇ ਕਿਤੇ ਨਾ ਕਿਤੇ ਸਾਡੀ ਗਲਤੀ ਵੀ ਹੈ ਕਿ ਅਸੀਂ ਫਿਰ ਸਰਕਾਰ ਤੇ ਵਿਸ਼ਵਾਸ ਕਰ ਲਿਆ ਜੀ। ਹੁਣ ਅਸੀਂ ਵਿਸ਼ਵਾਸ ਕਿਉਂ ਕੀਤਾ, ਇਹਦੀ ਵਿਆਖਿਆ ਸਰਦਾਰ ਮਾਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਮਾਫੀ ਮੰਗ ਕੇ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤੇ ਸੰਗਤ ਦੀ ਹਜ਼ੂਰੀ ਵਿੱਚ ਇਹ ਦੋ ਚੀਜ਼ਾਂ ਸਿੱਖ ਕੌਮ ਦੇ ਵਿੱਚ ਅਤੀ ਮਹੱਤਵਪੂਰਨ ਨੇ। ਸਭ ਤੋਂ ਮਹੱਤਵਪੂਰਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਜਿਹੜੀ ਸੰਗਤ ਬੈਠੀ ਹੁੰਦੀ ਹੈ, ਇਹਨਾਂ ਦੋਹਾਂ ਨੂੰ ਮਿਲਾ ਕੇ ਸਿੱਖਾਂ ਵਿੱਚ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੁੰਦੀ ਵਿਸ਼ਵਾਸ ਕਰਨ ਦੀ। ਤੇ ਅੰਮ੍ਰਿਤਧਾਰੀ ਇੱਕ ਮੰਤਰੀ ਉੱਥੇ ਆਏ ਸਰਕਾਰ ਵੱਲੋਂ, ਦੂਜੇ ਮੰਤਰੀ ਆਏ, 4-5 ਨਾਲ MLA ਆਏ ਚੁਣੇ ਹੋਏ, ਉਹਨਾਂ ਨੇ ਇਹਨਾਂ ਦੋਹਾਂ ਦੀ ਹਾਜ਼ਰੀ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੀ ਹਾਜ਼ਰੀ ਦੇ ਵਿੱਚ ਵਾਅਦੇ ਕੀਤੇ ਕਿ ਸਾਰੀਆਂ ਹੀ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ। ਅਸੀਂ ਜੇ ਆਪਣੀ ਲੀਡਰਸ਼ਿਪ ਨੂੰ ਗੱਲ ਕਰੀਏ, ਮਾਨ ਸਾਹਿਬ ਨੇ ਕਿਹਾ ਫਿਰ ਤਾਂ ਅਸੀਂ ਗਲਤੀ ਕੀਤੀ ਹੈ, ਕਿਉਂਕਿ ਲੀਡਰਸ਼ਿਪ ਨੂੰ ਲਿਖਤੀ ਸਮਝੌਤੇ ਤੋਂ ਬਿਨਾਂ ਕੁਝ ਨਹੀਂ ਕਰਨਾ ਚਾਹੀਦਾ। ਪਰ ਜੇ ਅਸੀਂ ਸਿੱਖ ਤੌਰ ਤੇ ਲਈਏ ਤਾਂ ਸਿੱਖ ਦਾ ਇਹ ਇੱਕ ਫਰਜ਼ ਬਣ ਜਾਂਦਾ ਹੈ ਕਿ ਜਦੋਂ ਸਰਕਾਰ ਆਪ, ਕੋਈ ਗੁਪਤ ਸਮਝੌਤਾ ਨਹੀਂ ਹੋਇਆ, ਕੋਈ ਕਮਰੇ ਵਿੱਚ ਸਮਝੌਤਾ ਨਹੀਂ ਹੋਇਆ, ਕੋਈ 4 ਬੰਦਿਆਂ ਨਾਲ ਸਮਝੌਤਾ ਨਹੀਂ ਹੋਇਆ, ਸੰਗਤ ਦੀ ਹਾਜ਼ਰੀ ਦੇ ਵਿੱਚ ਮਿਨਿਸਟਰਾਂ ਵੱਲੋਂ ਸਰਕਾਰ ਦਾ ਗੱਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਐਲਾਨ ਕੀਤਾ ਗਿਆ ਤੇ ਉਸ ਐਲਾਨ ਦੇ ਉੱਤੇ ਅੱਜ ਸਰਕਾਰ ਨਹੀਂ ਚੱਲ ਰਹੀ ਜੀ। ਸੋ ਹੋਇਆ ਤਾਂ ਸਾਡੇ ਨਾਲ ਇੱਕ ਵਾਰ ਫਿਰ ਵਿਸ਼ਵਾਸਘਾਤ ਹੈ, ਪਰ ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਆਪਣੀ ਗਲਤੀ ਵੀ ਮੰਨਦੇ ਹਾਂ ਕਿ ਇੰਨੀਆਂ ਜ਼ਿਆਦਾ ਵਿਸ਼ਵਾਸਘਾਤ ਦੀਆਂ ਸੱਟਾਂ ਵੱਜਣ ਤੋਂ ਬਾਅਦ ਵੀ ਅਸੀਂ ਕਿਉਂ ਵਿਸ਼ਵਾਸ ਕਰ ਲਿਆ। ਇਹ ਗਲਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਮੈਂ ਉਹਨਾਂ ਦੀ ਪਾਰਟੀ ਦਾ ਜਨਰਲ ਸੈਕਟਰੀ ਹਾਂ, ਅਸੀਂ ਸਾਰਿਆਂ ਨੇ ਗੁਰੂ ਸਾਹਿਬ ਤੋਂ ਵੀ ਮਾਫੀ ਮੰਗੀ ਹੈ ਤੇ ਸੰਗਤ ਤੋਂ ਵੀ ਮਾਫੀ ਮੰਗੀ ਹੈ ਕਿ ਇੱਕ ਲੀਡਰ ਦੇ ਤੌਰ ਤੇ ਸਾਨੂੰ ਉਦੋਂ ਚਤੰਨ ਹੋ ਕੇ ਇਸ ਗੱਲ ਨੂੰ ਨਹੀਂ ਸੀ ਸਵੀਕਾਰ ਕਰਨਾ ਜਦ ਤੱਕ ਸਾਡੇ ਕੋਲ ਲਿਖਤੀ ਤੌਰ ਤੇ ਕੁਝ ਨਾ ਆਉਂਦਾ। ਜੀ ਪ੍ਰੋਫੈਸਰ ਸਾਹਿਬ, ਜਿੱਥੇ ਤੁਸੀਂ ਇਹ ਗੱਲ ਕਬੂਲਦੇ ਹੋ, ਪਰ ਅੱਜ ਜਿਹੜਾ ਮੈਸੇਜ ਜਾ ਰਿਹਾ ਹੈ, ਖਾਸ ਤੌਰ ਤੇ ਜੇ ਮੀਡੀਆ ਦੀ ਇੰਟਰਪ੍ਰੀਟੇਸ਼ਨ ਦੇ ਹਿਸਾਬ ਨਾਲ ਦੇਖਣਾ ਹੋਵੇ ਤੇ ਜਥੇਦਾਰ ਮੰਡ ਹੋਣ, ਜਥੇਦਾਰ ਦਾਦੂਵਾਲ ਹੋਣ ਤੇ ਦੋ ਵੱਖੋ ਵੱਖਰੇ ਸਮਾਗਮਾਂ ਦਾ ਹੋਣਾ ਇੱਕ ਛਛੋਪੰਜ ਬਣ ਜਾਂਦੀ ਹੈ। ਜਾਂ ਮਤਲਬ ਜੇ ਪਿਛਲੇ ਸਾਲ ਨਾਲੋਂ ਅੱਜ ਦੇ ਸਾਲ ਦਾ, ਇਸ ਸਾਲ ਦਾ ਦੇਖਦੇ ਹਾਂ ਤਾਂ ਕੌਮ ਨੂੰ ਜਿਹੜਾ ਮੈਸੇਜ ਜਾਂਦਾ ਹੈ ਵੀ ਜਿਵੇਂ ਮੀਡੀਆ ਨੇ ਵੀ ਦੱਸਿਆ ਵੀ ਡਿਵਾਈਡਡ ਹਾਊਸ, ਵੱਖੋ ਉਹੀ ਧਿਰਾਂ ਨੇ, ਉਹੀ ਬੰਦੇ ਨੇ, ਪਰ ਸਮਾਗਮ ਵੱਖੋ ਵੱਖਰੇ ਹੋ ਰਹੇ ਹੈ, ਮੈਸੇਜ ਬੜਾ ਹੋਰ ਤਰੀਕੇ ਨਾਲ ਜਾ ਰਿਹਾ ਹੈ। ਸੋ ਕਿਵੇਂ ਇਸ ਨੂੰ ਕਿਵੇਂ ਪੋਰਟਰੇ ਕਰਦੇ ਹੋ ਜਾਂ ਕਿਵੇਂ ਦੇਖਦੇ ਹੋ? ਮੈਂ ਇਹਨੂੰ ਇੱਕ ਘਟਨਾ ਦੇ ਤੌਰ ਤੇ ਨਹੀਂ ਦੇਖਦਾ, ਬਹੁਤੀਆਂ ਘਟਨਾ ਚੋਂ ਇੱਕ ਘਟਨਾ ਦੇ ਤੌਰ ਤੇ ਦੇਖਦਾ। ਜਿਵੇਂ ਕਿ ਹੁਣ ਲੱਗ ਰਿਹਾ ਹੈ, ਪਹਿਰੇਦਾਰ ਨੇ ਕਿਹਾ ਕਿ 4 ਸਮਾਗਮ ਹੋਏ, ਕਿਸੇ ਨੇ ਕਿਹਾ ਕਿ 2 ਸਮਾਗਮ ਹੋਏ ਜੀ। ਉਹ ਗੱਲ ਬਿਲਕੁਲ ਸਾਹਮਣੇ ਦਿਸਦੀ ਹੈ, 2 ਸਮਾਗਮ ਤਾਂ ਇੱਕੋ ਟਾਈਮ ਤੇ ਚੱਲ ਰਹੇ ਸੀ। ਪਰ ਇਹ ਚੀਜ਼ ਅੱਜ ਨਿਰਣਾ ਨਹੀਂ ਹੋ ਸਕੇਗਾ ਜਦੋਂ ਕੁਝ ਲੋਕ ਪਲਾਂਟਡ ਤੌਰ ਤੇ 1984 ਤੋਂ ਬਾਅਦ ਤੁਸੀਂ ਲਗਾਤਾਰ ਦੇਖੋਗੇ, ਜੇ ਵਿਸ਼ਲੇਸ਼ਣ ਕਰਨਾ ਤਾਂ, ਵੈਸੇ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਇੱਥੇ ਕਿਸੇ ਦੀ ਨਿੰਦਿਆ ਕੀਤੀ ਜਾਵੇ ਜਾਂ ਮਾੜਾ ਚੰਗਾ ਕਿਹਾ ਜਾਵੇ, ਜੇ 2 ਸਮਾਗਮ ਹੋਏ ਦੋਹਾਂ ਨੇ ਹੀ ਸਰਕਾਰ ਨੂੰ ਤੇ ਬਾਦਲ ਨੂੰ ਦੋਸ਼ੀ ਮੰਨਿਆ ਹੈ। ਪਹਿਲੀ ਗੱਲ ਤਾਂ ਇਹ ਹੈ, ਜੇ ਜ਼ਿਆਦਾ ਸਮਾਗਮ ਵੀ ਹੋ ਜਾਣ ਤੇ ਉਹਨਾਂ ਦਾ ਜਿਹੜਾ ਕਹਿਣ ਦਾ ਮਕਸਦ ਇੱਕ ਹੀ ਹੋਵੇ ਤਾਂ ਉਹਨੂੰ ਵੀ ਸਵੀਕਾਰ ਕਰ ਲੈਣਾ ਚਾਹੀਦਾ ਹੈ। ਐਸਾ ਸਿੱਖ ਇਤਿਹਾਸ ਦੇ ਵਿੱਚ ਮਿਸਲਾਂ ਦੇ ਟਾਈਮ ਤੇ ਵੀ ਮਿਲਦਾ ਰਿਹਾ ਹੈ। ਪਰ ਜੇ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਵਿਸ਼ਲੇਸ਼ਣ ਇੱਕ ਸਮਾਂ ਦੱਸੂਗਾ ਕਿ ਪੰਜਾਬ ਦੇ ਲੋਕ ਪਲਾਂਟਡ ਬੰਦਿਆਂ ਦੇ ਪਿੱਛੇ ਲੱਗ ਜਾਂਦੇ ਨੇ। ਇਹ 40 ਜਾਂ 35 ਸਾਲ ਦਾ ਲਗਾਤਾਰ ਮੈਂ ਦੇਖਦਾ ਹਾਂ, ਕਦੇ ਬਰਨਾਲੇ ਨੂੰ ਅੱਗੇ ਕੀਤਾ ਗਿਆ, ਕਦੇ ਰੋਡਿਆਂ ਨੂੰ ਅੱਗੇ ਕੀਤਾ ਗਿਆ, ਕਦੇ ਰਾਮੂਵਾਲੀ ਨੂੰ ਅੱਗੇ ਕੀਤਾ ਗਿਆ, ਕਦੇ ਚੰਦੂਮਾਜਰੇ ਨੂੰ ਅੱਗੇ ਕੀਤਾ ਗਿਆ, ਕਦੇ ਮਨਪ੍ਰੀਤ ਨੂੰ ਅੱਗੇ ਕੀਤਾ ਗਿਆ, ਕਦੇ ਕੇਜਰੀਵਾਲ ਨੂੰ ਅੱਗੇ ਕੀਤਾ ਗਿਆ। ਤੇ ਅੱਜ ਮੈਂ ਜੇ ਨਾ ਕਹਾ ਤਾਂ ਮੈਨੂੰ ਕਹਿਣਾ ਪਊਗਾ, ਹੁਣ ਮੈਂ ਲੜੀ ਗਿਣੀ ਹੈ, ਤਾਂ ਅੱਜ ਜੇ ਖਹਿਰੇ ਨੂੰ ਅੱਗੇ ਕੀਤਾ ਜਾ ਰਿਹਾ ਹੈ ਤਾਂ ਲੋਕ ਉਹਦੇ ਵੱਲੋਂ ਅਟਰੈਕਟਡ ਹੋ ਜਾਂਦੇ ਨੇ। ਸਿੱਖ ਲੋਕ, ਮੈਂ ਸਿੱਖਾਂ ਦੀ ਗੱਲ ਕਰਦਾ ਕਿਉਂਕਿ ਸਾਰੇ ਜਿਹੜੇ ਮੈਂ ਕਰੈਕਟਰ ਗਿਣੇ ਨੇ ਇਹ ਪਲਾਂਟਡ ਸੀਗੇ ਜੀ। ਪਲਾਂਟਡ ਬੰਦਿਆਂ ਦੇ ਪਿੱਛੇ ਲੱਗਣ ਦੀ ਰਵਾਇਤ ਕ੍ਰੈਡੀਬਿਲਿਟੀ ਜਿਹੜੀ ਹੁੰਦੀ ਹੈ ਉਹਨੂੰ ਪਿੱਛੇ ਰੱਖ ਦਿੰਦੀ ਹੈ।
ਮੈਂ ਤਾਂ ਕਿਹਾ ਕਿ ਸਮਾਂ ਦੱਸੂਗਾ ਕਿ 1984 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਵੱਡੇ ਦੁਖਾਂਤ ਤੋਂ ਬਾਅਦ ਅਸਤੀਫਾ ਦਿੱਤਾ, ਤਾਂ ਉਹਨਾਂ ਦੀ ਕ੍ਰੈਡੀਬਿਲਿਟੀ 35 ਸਾਲ ਦੀ ਇਹ ਹੈ ਕਿ ਜਿਹੜੇ ਦੋਸ਼ ਆਮ ਲੀਡਰਾਂ ਤੇ ਲੱਗਦੇ ਨੇ, ਵਿਸ਼ਵਾਸਘਾਤ ਦੇ ਜਾਂ ਕੁਰਸੀ ਨੂੰ ਹਥਿਆਉਣ ਦੇ ਕਰਕੇ ਝੂਠ ਬੋਲਣ ਦੇ ਜਾਂ ਕੁਰਸੀ ਨੂੰ ਹਥਿਆਣ ਕਰਕੇ ਨਸ਼ੇ ਵਰਤਣ ਦੇ, ਇਹ ਕੋਈ ਵੀ ਦੋਸ਼ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਨਹੀਂ ਲੱਗਦਾ। ਪਰ ਫਿਰ ਵੀ ਪੰਜਾਬ ਦੇ ਲੋਕ ਜਿਹੜੇ ਨੇ, ਸਿੱਖ, ਉਹ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੀ ਕ੍ਰੈਡੀਬਿਲਿਟੀ ਨੂੰ ਇਗਨੋਰ ਕਰ ਦਿੰਦੇ ਨੇ। ਕਿਉਂ? ਕਿਉਂਕਿ ਮੀਡੀਆ, ਪਲਾਂਟੇਸ਼ਨ, ਨਸ਼ਾ, ਪੈਸਾ, ਇਹ ਇੰਨਾ ਵੱਡਾ ਰੋਲ ਅਦਾ ਕਰਦਾ। ਬੇਸ਼ੱਕ ਤੁਹਾਨੂੰ ਮੇਰੇ ਸਰੋਤਿਆਂ ਨੂੰ ਲੱਗਦਾ ਹੋਊਗਾ ਜਿਹੜੇ TV 84 ਤੇ ਜੁੜੇ ਨੇ ਕਿ ਇਹ ਇੱਕ ਘਟਨਾ ਨੂੰ ਇੰਨੀ ਵੱਡੀ ਕਰਕੇ ਕਿਉਂ ਦੱਸ ਰਹੇ ਨੇ, ਪਰ ਮੈਂ, ਕਿਉਂਕਿ ਅੱਜ ਤੋਂ 2 ਸਾਲ ਬਾਅਦ ਤੁਸੀਂ ਦੇਖੋਗੇ, ਅੱਜ ਤੋਂ 4 ਸਾਲ ਬਾਅਦ ਤੁਸੀਂ ਦੇਖੋਗੇ, ਮੈਂ ਇੱਕੋ ਹੀ ਉਦਾਹਰਨ ਕਿ ਜਿਹੜੇ ਆ 2 ਸਮਾਗਮ ਹੋਏ ਨੇ, ਜਦੋਂ ਇਹ ਘਟਨਾ ਵਾਪਰੀ ਸੀ 2015 ਦੇ ਵਿੱਚ ਜੀ, ਉਦੋਂ ਮਤਲਬ ਕਹਿਣ ਤੋਂ ਉਹ ਲੋਕ ਜਿਹੜੇ ਅੱਜ ਅੱਗੇ ਹੋ ਕੇ ਸਮਾਗਮ ਕਰ ਰਹੇ ਨੇ, ਕੀ ਉਹ ਲੋਕ ਉਸ ਵਕਤ ਵੀ ਇਸ ਤਰ੍ਹਾਂ ਅੱਗੇ ਹੋ ਕੇ ਪਾਰਟਿਸਿਪੇਟ ਕਰ ਰਹੇ ਸੀ? ਨਹੀਂ ਸੀ ਕਰ ਰਹੇ। ਕੇਵਲ ਜਿਹੜੇ ਲੋਕ ਬਾਈਬਲ ਕਲਾਂ 'ਚ ਆਏ ਸੀ, ਸਿਰਫ ਦਾਦੂਵਾਲ ਸਾਹਿਬ ਨੂੰ ਛੱਡ ਕੇ ਉਸ ਪਾਸੇ ਬੈਠੇ ਹੋਏ ਕੋਈ ਵੀ ਸ਼ਖਸ ਜਿਹੜੇ ਨੇ 2015 ਦੇ ਇਸ ਵੱਡੇ ਦੁਖਾਂਤ ਤੋਂ ਬਾਅਦ ਸਰਗਰਮ ਨਹੀਂ ਹੋਏ, ਜਿਹੜੇ ਅੱਜ ਸਰਗਰਮ ਹੋ ਗਏ ਜੀ। ਇਹ ਚੀਜ਼ ਤੁਸੀਂ ਦੇਖਣੀ ਚਾਹੀਦੀ ਹੈ, ਕਿਉਂਕਿ ਜਿਹੜਾ ਸਰਬੱਤ ਖਾਲਸਾ ਹੋਇਆ ਹੈ ਇਸ ਘਟਨਾ ਤੋਂ ਲਗਭਗ 3 ਮਹੀਨੇ ਬਾਅਦ ਹੋਇਆ, 2 ਮਹੀਨੇ ਬਾਅਦ ਹੋਇਆ। 1 ਅਕਤੂਬਰ ਦੀ ਹੈ, ਉਹ ਨਵੰਬਰ ਦੇ 10 ਦੀ ਘਟਨਾ ਹੈ, ਮਹੀਨੇ ਬਾਅਦ ਹੋਇਆ ਉਹ ਗੱਲ। ਮੇਰਾ ਮਤਲਬ ਕਹਿਣ ਤੋਂ ਇਹ ਹੈ ਕਿ ਇਹ ਲੋਕ ਉਸ ਟਾਈਮ ਕਿਉਂ ਨਹੀਂ ਦਿਸਦੇ ਸੀ ਦੁੱਖ ਮਨਾਉਂਦੇ, ਉਸ ਤੋਂ ਅਗਲੇ ਸਾਲ ਵੀ ਨਹੀਂ ਸੀ ਦਿਸਦੇ ਦੁੱਖ ਮਨਾਉਂਦੇ। ਆ ਹੁਣ ਜਦੋਂ ਬਰਗਾੜੀ ਮੋਰਚਾ ਲੱਗਿਆ, ਫਿਰ ਇਹ ਲੋਕ ਅੱਗੇ ਆ ਗਏ। ਇਹ ਸਾਰਾ ਵਿਸ਼ਲੇਸ਼ਣ ਸਿੱਖਾਂ ਨੂੰ ਕਰਨਾ ਪਏਗਾ, ਕੌਮ ਨੂੰ ਕਰਨਾ ਪਏਗਾ। ਕ੍ਰੈਡੀਬਿਲਿਟੀ ਜਿਹੜੀ ਹੁੰਦੀ ਹੈ ਉਸ ਨੂੰ ਸਾਹਮਣੇ ਰੱਖ ਕੇ ਇਹਨਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇ ਵਕਤੀ ਤੌਰ ਤੇ, ਹੁਣ ਮੈਂ ਇੱਕ ਉਦਾਹਰਨ ਦਿੰਦਾ, ਪੰਜਾਬੀ ਟ੍ਰਿਬਿਊਨ ਇੱਕ ਇੱਥੇ ਇਸ ਖਿੱਤੇ ਦੀ ਅਖਬਾਰ ਹੈ ਜੀ, ਉਹੀ ਪੰਜਾਬੀ ਟ੍ਰਿਬਿਊਨ ਇਸ ਸਮਾਗਮ ਤੋਂ ਪਹਿਲਾਂ ਕਹਿ ਰਹੀ ਹੈ ਕਿ 2 ਹਿੱਸਿਆਂ ਵਿੱਚ ਵੰਡ ਗਏ ਜਥੇਦਾਰ, ਤੇ ਇੱਕ ਪਾਸੇ ਖਹਿਰਾ ਤੇ ਦਾਦੂਵਾਲ ਹੋ ਗਏ, ਇੱਕ ਪਾਸੇ ਮਾਨ ਤੇ ਮੰਡ ਸਾਹਿਬ ਹੋ ਗਏ। ਇਹ ਗੱਲ ਪੰਜਾਬੀ ਟ੍ਰਿਬਿਊਨ ਲਿਖਦੀ ਹੈ 2 ਦਿਨ ਪਹਿਲਾਂ ਇਸ ਸਮਾਗਮ ਤੋਂ। ਪਰ ਜਦੋਂ ਸਮਾਗਮ ਹੋੜਦਾ ਤਾਂ ਉਹੀ ਪੰਜਾਬੀ ਟ੍ਰਿਬਿਊਨ ਕਹਿੰਦੀ ਹੈ ਕਿ ਜਿਹੜਾ ਇਹ ਖਹਿਰੇ ਵਾਲਾ ਪ੍ਰੋਗਰਾਮ ਸੀਗਾ ਇਹ ਪਰਿਵਾਰ ਨੇ ਕੀਤਾ ਹੈ, ਪਹਿਲਾਂ ਨਹੀਂ ਕਹਿੰਦੀ, ਕਿਉਂਕਿ ਉਹਨੇ ਦੂਜੇ ਨੂੰ ਪਾੜ ਕੇ ਰੱਖਣਾ ਚਾਹੀਦਾ ਹੈ। ਮਤਲਬ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਜੇ ਨਹੀਂ ਸਮਝਦੇ ਤਾਂ ਅਸੀਂ ਤਾਂ ਸੰਘਰਸ਼ ਕਰ ਰਹੇ ਹਾਂ, ਸਾਨੂੰ ਤਾਂ ਫੇਸ ਕਰਨਾ ਪੈਂਦਾ ਹੈ। ਮੀਡੀਆ ਦੀ ਚਾਲ, ਸਰਕਾਰ ਦੀ ਚਾਲ, ਤੇ ਇਹ ਤਾਂ ਕੌਮ ਫੈਸਲਾ ਕਰੂਗੀ ਜੀ। ਮੈਂ ਹੁਣ ਆਪਣੇ ਆਪ ਨੂੰ ਬਹੁਤਾ ਸਹੀ ਕਹੀ ਜਾਵਾਂ, ਮੈਂ ਤਾਂ ਕੁਝ ਆਧਾਰ ਦੇ, ਕਿਸੇ ਕੀਤੇ ਹੋਏ ਕੰਮ ਦੇ ਆਧਾਰ ਤੇ ਹੀ ਕਹਿ ਸਕਦਾ। ਸਾਡੀ 35 ਸਾਲ ਦੀ ਕ੍ਰੈਡੀਬਿਲਿਟੀ ਦੇਖ ਲਓ, ਤੇ ਉਹਦੇ ਵਿੱਚ ਵਾਪਰੀਆਂ ਘਟਨਾਵਾਂ, ਕਦੋਂ ਕਿਹੜਾ ਮਨੁੱਖ ਪ੍ਰੋਜੈਕਟ ਕੀਤਾ ਗਿਆ, ਤੇ ਉਸ ਪ੍ਰੋਜੈਕਟ ਕੀਤੇ ਬੰਦੇ ਦਾ ਅਗਲਾ ਪੜਾਅ ਕੀ ਸੀ, ਚਾਹੇ ਉਹ ਚੰਦੂ ਮਾਜਰਾ ਸੀ, ਚਾਹੇ ਉਹ ਬਰਨਾਲਾ ਸੀ, ਉਹ ਅੱਗੇ ਜਾ ਕੇ ਕਿੱਥੇ ਬੈਠੇ, ਮਨਪ੍ਰੀਤ ਕਿੱਥੇ ਬੈਠਿਆ, ਕੇਜਰੀਵਾਲ ਕਿਉਂ ਮਾਫੀ ਮੰਗ ਗਿਆ। ਇਹ ਕ੍ਰੈਡੀਬਿਲਿਟੀ ਦੇ ਜਿਹੜੇ ਸਵਾਲ ਨੇ ਨਾ, ਇਹਨਾਂ ਨੂੰ ਲਗਾਤਾਰ ਆਪਣੀ ਯਾਦ ਦਾ ਹਿੱਸਾ ਬਣਾਏ ਬਿਨਾ ਵਿਸ਼ਲੇਸ਼ਣ ਸਹੀ ਨਹੀਂ ਹੋਏਗਾ। ਮੇਰੀ ਤਾਂ ਇਹੀ ਬੇਨਤੀ ਹੈ। ਨਹੀਂ, ਜੇ ਮੈਂ ਥੋੜਾ ਜਿਹਾ ਕਲੈਰੀਫਾਈ ਕਰਨਾ ਚਾਹਾਂ ਵੀ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਵੀ ਪਲਾਂਟਡ ਬੰਦਿਆਂ ਦੀ ਲਿਸਟ ਤੁਸੀਂ ਕਹਿ ਕੇ ਫਿਰ ਸੁਖਪਾਲ ਸਿੰਘ ਖਹਿਰਾ ਦਾ ਨਾਮ ਲਿਆ, ਕਿ ਇਹਦੇ ਤੋਂ ਇਹ ਮੰਨਿਆ ਜਾਵੇ ਵੀ ਜਿਹੜੀ ਦੂਜੇ ਪਾਸੇ ਦੂਜੀ ਸਟੇਜ ਲੱਗੀ ਜਾਂ ਦੂਜਾ ਸਮਾਗਮ ਹੋਇਆ, ਉੱਥੇ ਜਥੇਦਾਰ ਦਾਦੂਵਾਲ ਵੀ ਸੀ, ਦਲ ਖਾਲਸਾ ਦੇ ਵੀ ਕੁਝ ਬੰਦੇ ਇਨਵੋਲਵ ਸੀ ਜਿਹੜੇ ਇੱਧਰ ਵੀ ਆਏ ਸਮਾਗਮ ਦੇ ਵਿੱਚ ਤੇ ਦੂਜੇ ਪਾਸੇ ਵੀ ਗਏ ਆ। ਤੇ ਫਿਰ ਜੇ ਦੇਖਣਾ ਹੋਵੇ ਜਿਹੜੀ ਜਥੇਦਾਰ ਹਵਾਰਾ ਵੱਲੋਂ ਗਠਿਤ ਕੀਤੀ ਗਈ 21 ਮੈਂਬਰੀ ਕਮੇਟੀ ਹੈਗੀ ਹੈ, ਉਹਦੇ ਮੈਂਬਰ ਵੀ ਉਸ ਸਟੇਜ ਦੇ ਉੱਤੇ ਦੇਖੇ ਗਏ। ਕੀ ਤੁਸੀਂ ਉਸ ਸਾਰੀ ਸਟੇਜ ਨੂੰ ਜਾਂ ਜਿਹੜੇ ਬੰਦੇ ਉੱਥੇ ਮੌਜੂਦ ਸੀ ਇਹ ਮੰਨਦੇ ਹੋ ਵੀ ਉਹ ਕਿਤੇ ਨਾ ਕਿਤੇ ਜਿਹੜੀ ਪਲਾਂਟਡ ਸਰਕਾਰੀ ਲਾਈਨ ਹੈਗੀ ਹੈ ਉਸ ਵੱਲ ਝੁਕਾ ਰੱਖਿਆ ਉਹਨਾਂ ਨੇ? ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੰਨਿਆ ਕਿ ਸਾਡੇ ਤੋਂ ਗਲਤੀ ਹੋਈ ਹੈ। ਇਹ ਗਲਤੀ ਦੂਜੇ ਪਾਸੇ ਵੀ ਹੋ ਸਕਦੀ ਹੈ, ਪਰ ਮੁੱਖ ਤੌਰ ਤੇ ਤੁਸੀਂ ਜਦੋਂ ਇਹਦਾ ਪ੍ਰਭਾਵ ਦੇਖੋਗੇ ਤਾਂ ਉਹ ਖਹਿਰੇ ਦਾ ਪ੍ਰੋਗਰਾਮ ਹੀ ਮੰਨਿਆ ਜਾਊਗਾ। ਜੇ ਗਲਤੀ ਸਾਡੇ ਤੋਂ ਹੋ ਸਕਦੀ ਹੈ ਤਾਂ ਦੂਜੇ ਤੋਂ ਵੀ ਹੋ ਸਕਦੀ ਹੈ ਜੀ। ਇਹ ਮੇਰਾ ਇਹੀ ਜਵਾਬ ਹੈ ਬਸ, ਕਿਉਂਕਿ
ਜਿਹੜੀ ਗਲਤੀ ਹੈ ਇਹਦਾ ਜਵਾਬ ਜਿਹੜਾ ਹੈ ਆਉਣ ਵਾਲਾ ਟਾਈਮ ਦਊਗਾ, ਭਾਵੇਂ ਸਾਡੇ ਵੱਲੋਂ ਹੋਈ ਹੋਵੇ ਭਾਵੇਂ ਦੂਜੇ ਵੱਲੋਂ ਹੋ ਜਾਵੇ। ਇਹ ਸੰਗਤ ਧਿਆਨ ਨਾਲ ਦੇਖੇ ਕਿ ਕਿਹੜੇ ਬੰਦੇ ਕਿਹੜੇ ਕਿਹੜੇ ਸਮੇਂ ਤੇ ਇਕੱਠੇ ਸੀ ਤੇ ਕਿਹੜੇ ਕਿਹੜੇ ਸਮਿਆਂ ਤੇ ਅੱਡ ਹੋ ਗਏ। ਉਹਦਾ ਕਾਰਨ ਜਿਹੜਾ ਹੈ ਉਹ ਸਮਾਂ ਦੱਸ ਦੂਗਾ। ਗਲਤੀ ਜੇ ਸਾਡੇ ਤੋਂ ਹੋ ਸਕਦੀ ਹੈ ਤਾਂ ਗਲਤੀ ਉਹਨਾਂ ਤੋਂ ਵੀ ਹੋ ਸਕਦੀ ਹੈ ਜਿਹਨਾਂ ਤੁਸੀਂ ਨਾਮ ਲਿਆ ਹੈ। ਮੈਂ ਇਹ ਸਪਸ਼ਟ ਕਹਿਣਾ ਕਿ ਦਾਦੂਵਾਲ ਸਾਹਿਬ ਤੋਂ ਬਿਨਾਂ 15 ਤੋਂ ਲੈ ਕੇ ਅੱਜ ਤੱਕ ਦੀ ਜਿਹੜੀ ਇਸ ਘਟਨਾ ਦੇ ਨਾਲ ਜੁੜੇ ਹੋਏ ਸੰਘਰਸ਼ ਦੀ ਗੱਲ ਹੈ ਉਹ ਉਸ ਸਟੇਜ ਤੇ ਬੈਠੇ ਲੋਕਾਂ ਦੇ ਵਿੱਚ ਬਿਲਕੁਲ ਨਹੀਂ ਸੀ ਕੰਟੀਨਿਊਟੀ ਦੇ ਤੌਰ ਤੇ। ਪਰ ਉਰਲੇ ਪਾਸੇ ਜਿਹੜੀ ਸਟੇਜ ਸੀਗੀ, ਜਿਹਨੂੰ ਸਾਡੀ ਸਟੇਜ ਕਿਹਾ ਜਾਂਦਾ ਹੈ, ਕਹਿਣਾ ਨਹੀਂ ਚਾਹੀਦਾ, ਉਹਦੇ ਵਿੱਚ ਜਿਹੜੇ ਲੋਕ ਬੈਠੇ ਸੀ ਉਹ 15 ਤੋਂ ਉਸ ਤੋਂ ਪਹਿਲਾਂ ਤੋਂ ਲਗਾਤਾਰ ਇਸ ਘਟਨਾ ਨਾਲ ਜੁੜ ਕੇ ਆ ਰਹੇ ਸੀ। ਪਰ ਮੈਂ ਇਹ ਗੱਲ ਨੂੰ ਫਿਰ ਸਮੇਂ ਦੇ ਵਿੱਚ ਲੈ ਜਾਵਾਂਗਾ ਕਿ ਜੇ ਭੁਲੇਖਾ ਸਾਨੂੰ ਲੱਗ ਸਕਦਾ ਹੈ ਤਾਂ ਭੁਲੇਖਾ ਉਹਨਾਂ ਨੂੰ ਵੀ ਲੱਗ ਸਕਦਾ ਹੈ। ਪਰ ਉਹ ਜਿਹੜੀ ਪ੍ਰੋਜੈਕਸ਼ਨ ਸੀ ਉਹ ਖੈਰੇ ਦੀ ਸੀ। ਖੈਰਾ ਉਸ ਤਰ੍ਹਾਂ ਪੰਥਕ ਨਹੀਂ ਹੈ ਜਿਸ ਤਰ੍ਹਾਂ ਇਸ ਚੀਜ਼ ਦੀ ਆਸ ਕੀਤੀ ਜਾਂਦੀ ਹੈ। ਇਹ ਮੈਂ ਜ਼ਰੂਰ ਸਪਸ਼ਟ ਰੂਪ ਵਿੱਚ ਕਹਿਣਾ। ਉਹਦਾ ਪਿਛਲਾ ਇਤਿਹਾਸ ਦੇਖ ਲਓ, ਉਹਦੀ ਕ੍ਰੈਡੀਬਿਲਿਟੀ ਦੇਖ ਲਓ। ਮੇਰਾ ਕੋਈ ਪਰਸਨਲ ਵਿਰੋਧ ਨਹੀਂ ਹੈ, ਪਰ ਵਿਸ਼ਲੇਸ਼ਣ ਦੇ ਤੌਰ ਤੇ ਮੇਰਾ ਵਿਰੋਧ ਹੈ। ਜੀ ਪ੍ਰੋਫੈਸਰ ਸਾਹਿਬ, ਪਰ ਕਿਤੇ ਨਾ ਕਿਤੇ ਜੇ ਚਲੋ ਧਿਰਾਂ ਨੂੰ ਛੱਡ ਕੇ ਜੇ ਜਥੇਦਾਰਾਂ ਵੱਲ ਉਹ ਕਰਨੀ ਹੋਵੇ ਤਾਂ ਇੱਕ ਸੰਜੀਦਗੀ ਦੇ ਨਾਲ ਬਰਗਾੜੀ ਮੋਰਚੇ ਤੋਂ ਬਾਅਦ ਵੀ ਬੈਠ ਕੇ ਵੀ ਜਥੇਦਾਰ ਹਵਾਰਾ ਨਾਲ ਵੀ ਮੀਟਿੰਗਸ ਹੋਈਆਂ ਨੇ, ਬਾਅਦ ਦੇ ਵਿੱਚ ਕਿਤੇ ਨਾ ਕਿਤੇ ਵਾਰਤਾਲਾਪ ਵੀ ਹੁੰਦੀ ਰਹੀ ਹੈ। ਪਰ ਕੀ ਕਾਰਨ ਬਣਿਆ ਵੀ ਜਥੇਦਾਰ ਮੰਡ ਦਾਦੂਵਾਲ ਸਾਹਿਬ ਇਹ ਨਹੀਂ ਇੱਕ ਪੇਜ ਤੇ ਆ ਸਕੇ ਤੇ ਅੱਗੇ ਕੋਈ ਇਸ ਗੱਲ ਨੂੰ ਤੋਰ ਸਕੇ? ਜਥੇਦਾਰ ਮੰਡ ਸਾਹਿਬ ਤੇ ਦਾਦੂਵਾਲ ਸਾਹਿਬ ਦੀ ਗੱਲ ਤਾਂ ਉਸ ਵਕਤ ਹੀ ਸੰਗਤ ਦੇ ਸਾਹਮਣੇ ਆ ਗਈ ਸੀ ਜਦੋਂ ਇਹ ਮੋਰਚਾ ਉਠਾਇਆ ਗਿਆ। ਦਰਬਾਰ ਸਾਹਿਬ ਜਾ ਕੇ ਜਿਹੜਾ ਦਾਦੂਵਾਲ ਸਾਹਿਬ ਨੇ ਬਿਆਨ ਦਿੱਤਾ ਉਸ ਤੋਂ ਉਹ ਗੱਲ ਸਪਸ਼ਟ ਹੋ ਗਈ ਸੀ। ਅੱਜ ਤੱਕ ਉਹ ਪਾੜਾ ਉੱਥੇ ਬਰਕਰਾਰ ਹੈ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਜੀ। ਦੂਸਰੀ ਗੱਲ ਤੁਸੀਂ ਕਿਹਾ ਹੈ ਕਿ ਹਵਾਰਾ ਸਾਹਿਬ ਦੀ ਜਿਹੜੀ ਕਮੇਟੀ ਆ ਉਹ ਵੀ ਉੱਥੇ ਆਈ ਸੀ। ਮੈਂ ਬੜੀ ਨਿਮਰਤਾ ਦੇ ਨਾਲ ਜਥੇਦਾਰ ਹਵਾਰਾ ਸਾਹਿਬ ਨੂੰ ਮਿਲਦਾ ਵੀ ਰਿਹਾ। ਇਹ ਬੇਨਤੀ ਕਰਨਾ ਚਾਹੁੰਦਾ ਨਿਮਰਤਾ ਸਹਿਤ ਕਿ ਹਵਾਰਾ ਸਾਹਿਬ ਹਕੂਮਤ ਦੀ ਕੈਦ ਦੇ ਵਿੱਚ ਨੇ। ਹਕੂਮਤ ਹਿੰਦੁਸਤਾਨ ਹੈ ਜਿਹੜੀ ਲਗਾਤਾਰ ਸਾਡੇ ਨਾਲ ਧੋਖੇਬਾਜ਼ੀ ਕਰਦੀ ਆ ਰਹੀ ਹੈ। ਉਸ ਹਕੂਮਤ ਦੀ ਜੇਲ੍ਹ ਵਿੱਚ ਰਹਿ ਕੇ ਇੰਡੀਪੈਂਡੈਂਟ ਫੈਸਲੇ ਵਕਤ ਦੀ ਨਜ਼ਾਕਤ ਨੂੰ ਸਮਝ ਕੇ ਕਰਨੇ ਹਵਾਰਾ ਸਾਹਿਬ ਲਈ ਮੁਸ਼ਕਲ ਨੇ। ਇਹ ਮੈਂ ਉਹਨਾਂ ਨੂੰ ਬੇਨਤੀ ਉਹਨਾਂ ਨੂੰ ਮਿਲ ਕੇ ਵੀ ਕੀਤੀ ਸੀ। ਇਸ ਕਰਕੇ ਜਿਹੜੀਆਂ ਵੀ ਘਟਨਾਵਾਂ ਸਰਦਾਰ ਹਵਾਰਾ ਸਾਹਿਬ ਜਥੇਦਾਰ ਹਵਾਰਾ ਸਾਹਿਬ ਜੀ ਦੇ ਨਾਮ ਤੇ ਬਾਹਰ ਹੁੰਦੀਆਂ ਨੇ, ਉਹਦੇ ਵਿੱਚ ਅਸੀਂ ਦੇਖਿਆ ਕਿ ਕਦੇ ਪੰਜ ਪਿਆਰਿਆਂ ਨੂੰ ਨੁਮਾਇੰਦਗੀ ਦੇ ਦਿੱਤੀ ਜਾਂਦੀ ਹੈ, ਕਦੇ ਕੁਝ ਮੈਂਬਰਾਂ ਨੂੰ ਦਿੱਤੀ ਜਾਂਦੀ ਹੈ। ਇਹ ਜਿਹੜੀਆਂ ਘਟਨਾਵਾਂ ਨੇ, ਇਹ ਜਿਹੜਾ ਪਿਛਲਾ 50-60 ਸਾਲ ਦਾ ਸੰਘਰਸ਼ ਹੈ ਸਿੱਖਾਂ ਦਾ, ਉਹਦੇ ਵਿੱਚ ਜੇ ਆਪਾਂ ਦੇਖੀਏ ਜਥੇਦਾਰ ਰਣਜੀਤ ਸਿੰਘ ਜੀ ਵੀ ਅੰਦਰ ਰਹੇ ਨੇ, ਜਥੇਦਾਰ ਜਸਵੀਰ ਸਿੰਘ ਰੋਡੇ ਵੀ ਅੰਦਰ ਰਹੇ ਨੇ। ਉਹਨਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਪ੍ਰੋਫੈਸਰ ਮਨਜੀਤ ਸਿੰਘ ਜੀ ਰਾਹੀਂ ਆਪਣੀਆਂ ਕੌਮ ਨੂੰ ਸੇਵਾਵਾਂ ਦੇ ਦਿੱਤੀਆਂ। ਭਾਵ ਕਹਿਣ ਤੋਂ ਲਫ਼ਜ਼ ਵੀ ਇਹੀ ਸੀ, ਕਾਰਜਕਾਰੀ ਜਿਹੜੇ ਜਥੇਦਾਰ ਸੀਗੇ ਉਹਨਾਂ ਨੂੰ ਹੀ ਪਾਵਰਾਂ ਸੀ ਸਾਰੀ ਗੱਲ ਕਰਨ ਦੀਆਂ। ਇਹ ਬੇਨਤੀ ਸਾਡੀ ਹਵਾਰਾ ਸਾਹਿਬ ਨੇ ਸਵੀਕਾਰ ਨਹੀਂ ਕੀਤੀ। ਮੈਂ ਖੁਦ ਦੇ ਕੇ ਆਇਆ ਸੀ, ਪਰ ਉਹ ਕਿਉਂਕਿ ਜਥੇਦਾਰ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਮੈਂ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ TV 84 ਦੇ ਮਾਧਿਅਮ ਰਾਹੀਂ, ਜੇ ਉਹਦੇ ਕੋਈ ਸੋਰਸ ਹੈਗੇ ਨੇ, ਕਿ ਅੰਦਰ ਬੈਠ ਕੇ ਜਦੋਂ ਅਸੀਂ ਮੁਲਾਕਾਤ ਕਰਕੇ ਜੇਲ੍ਹ ਤੋਂ ਬਾਹਰ ਆਉਨੇ ਆ ਤਾਂ ਪ੍ਰਸਥਿਤੀਆਂ ਬਦਲ ਜਾਂਦੀਆਂ ਨੇ, ਪਰ ਦੁਬਾਰਾ ਅਸੀਂ ਜੇਲ੍ਹ 'ਚ ਫਿਰ 10 ਦਿਨਾਂ ਜਾਂ 15 ਦਿਨਾਂ ਬਾਅਦ ਜਾਣਾ ਹੁੰਦਾ ਹੈ। ਇੰਨੀ ਦੇਰ ਵਿੱਚ ਬਾਹਰ ਸਰਕਾਰ ਪ੍ਰਸਥਿਤੀਆਂ ਬਦਲ ਦਿੰਦੀ ਹੈ। ਇਹ ਧਿਆਨ ਜਿਹੜੇ ਲੋਕ ਉਹਨਾਂ ਦੀ ਥਾਂ ਤੇ ਬਾਹਰ ਕੰਮ ਕਰ ਰਹੇ ਨੇ, ਉਹ 2015 ਤੋਂ ਬਾਅਦ ਜਿਹੜੀ ਹੁਣ 5 ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ, ਉਹ ਉਸ ਵਕਤ ਉਹਨਾਂ ਦਾ ਇੱਕ ਵੀ ਬੰਦਾ ਜਿਹੜਾ ਹੈਗਾ ਉਹ ਨਹੀਂ ਸੀ ਵਰਕਿੰਗ ਕਰ ਰਿਹਾ। ਇਹ ਕਿੰਨੀਆਂ ਹੀ ਘਟਨਾਵਾਂ ਨੇ ਜਿਹੜੀਆਂ ਮੈਂ ਖੁਦ ਮਿਲ ਕੇ ਉਹਨਾਂ ਨੂੰ ਬੇਨਤੀ ਕਰਦਾ ਰਿਹਾ। ਕਦੇ ਵੀ ਬਾਹਰਲੇ ਮੁਲਕਾਂ 'ਚ ਬੈਠੇ ਜਾਂ ਇਸ ਮੁਲਕ 'ਚ ਬੈਠੇ ਲੋਕ ਸਿੱਧੇ ਰੂਪ ਵਿੱਚ ਹਵਾਰਾ ਸਾਹਿਬ ਦੀ ਸੋਚ ਦੀ ਤਰਜਮਾਨੀ ਨਹੀਂ ਕਰ ਸਕਦੇ, ਕਿਉਂਕਿ ਇਹ ਮਜਬੂਰੀ ਹੈ। ਜਿਹੜੇ ਪੁਲਿਸ ਜੇਲ੍ਹ ਤੋਂ ਬਾਹਰ ਆਊਗਾ ਉਹ ਸੈਂਸਰਡ ਹੋ ਕੇ ਆਏਗਾ। ਅੱਜ ਮੈਨੂੰ ਇਹ ਗੱਲ ਸੱਚ ਕਹਿਣੀ ਪੈਂਦੀ ਹੈ। ਜਿਹੜੀ ਗੱਲ ਜੇ ਅੰਦਰ ਬੈਠੇ ਜਥੇਦਾਰ ਸਾਹਿਬ ਕੋਲ ਟੋਟਲ ਇਨਫੋਰਮੇਸ਼ਨ ਨਹੀਂ ਹੈ ਤਾਂ ਬਾਹਰ ਬੈਠੇ ਜ਼ਿੰਮੇਵਾਰ ਬੰਦਿਆਂ ਨੂੰ ਇਹ ਗੱਲ ਸੰਗਤ ਦੇ ਸਾਹਮਣੇ ਜ਼ਰੂਰ ਕਰ ਦੇਣੀ ਚਾਹੀਦੀ ਹੈ ਕਿ ਉਹ ਆਪ ਸੋਚਦੇ ਨੇ। ਹਵਾਰਾ ਸਾਹਿਬ ਨਾਲ ਤਾਂ ਅਪਡੇਟ ਹੋ ਹੀ ਨਹੀਂ ਸਕਦੀ। ਇਹ ਕਿਵੇਂ ਹੋ ਸਕਦਾ ਹੈ ਕਿ
ਐਟੋਮਿਕ ਪਾਵਰ ਦੀ ਜੇਲ੍ਹ ਵਿੱਚ ਤੁਸੀਂ ਬੈਠੇ ਹੋਵੋ ਤੇ ਤੁਸੀਂ ਫ੍ਰੀਕੁਐਂਟਲੀ ਸਲਾਹ ਮਸ਼ਵਰਾ ਕਰ ਸਕੋ, ਇਟ ਇਜ਼ ਇੰਪੋਸੀਬਲ। ਇਸ ਲਈ ਕੌਮ ਨੂੰ ਭੁਲੇਖਿਆਂ ਤੋਂ ਦੂਰ ਹਟ ਕੇ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਗਰਾਊਂਡ ਰਿਐਲਿਟੀ ਨੂੰ ਆਪਣੇ ਮਨ ਤੇ ਆਪਣੇ ਸਰੀਰ ਦੇ ਉੱਤੇ ਹੰਡਾ ਕੇ ਜਿਹੜਾ ਤਜਰਬਾ ਆਉਂਦਾ ਹੈ, ਉਹ ਗੱਲਾਂ ਕਰਕੇ ਜਾਂ ਡਰਾਇੰਗ ਰੂਮਾਂ ਦੇ ਵਿੱਚ ਜਾਂ ਕੈਦ 'ਚ ਰਹਿ ਕੇ ਨਹੀਂ ਆ ਸਕਦਾ। ਇਹ ਮੇਰੀ ਪੱਕੀ ਧਾਰਨਾ ਹੈ ਤੇ ਮੈਂ ਤਜਰਬੇ 'ਚੋਂ ਇਹ ਗੱਲ ਕਹਿ ਰਿਹਾ। ਇਹ ਗੱਲ ਜਿੰਨੀ ਜਲਦੀ ਸਾਡੀ ਕੌਮ ਸਮਝ ਜਾਊਗੀ, ਉਨੀ ਜਲਦੀ ਹੀ ਇਹ ਭੁਲੇਖੇ ਦੂਰ ਹੋ ਜਾਣਗੇ ਤੇ ਅਕਾਲ ਤਖਤ ਸਾਹਿਬ ਤੇ ਸਾਰੇ ਇਕੱਠੇ ਹੋ ਕੇ ਅੱਗੇ ਤੋਂ ਸਹੀ ਤਰੀਕੇ ਨਾਲ ਚੱਲਿਆ ਜਾ ਸਕਦਾ ਹੈ। ਨਹੀਂ ਤਾਂ ਜਿਹੜੇ ਭੰਬਲ ਭੁੱਸੇ ਸਰਕਾਰ ਨੂੰ ਮੋਜ ਹੈ, ਚਾਹੇ ਉਹ ਬਾਦਲ ਰਾਹੀਂ ਕਰਾਵੇ, ਚਾਹੇ ਉਹ ਅਮਰਿੰਦਰ ਰਾਹੀਂ ਕਰਾਵੇ, ਚਾਹੇ ਉਹ ਬਰਨਾਲੇ ਰਾਹੀਂ ਕਰਾਵੇ, ਉਹ ਕਰਾਂਦੀ ਰਹੂਗੀ। ਚਾਹੇ ਉਹ ਕੇਜਰੀਵਾਲ ਰਾਹੀਂ ਕਰਾਵੇ, ਮਨਪ੍ਰੀਤ ਰਾਹੀਂ ਕਰਾਵੇ, ਕਿਸੇ ਰਾਹੀਂ ਵੀ ਭੁਲੇਖੇ ਪਾਏ ਜਾ ਸਕਣਗੇ। ਜਿਹਦਾ ਮੇਨ ਮਕਸਦ ਹੋਊਗਾ ਕਿ ਜਿਹੜੀ ਪਾਵਰ ਸੀਟ ਹੈ ਉਹ ਸੰਘਰਸ਼ੀ ਲੋਕਾਂ ਦੇ ਹੱਥ ਨਾ ਆਵੇ, ਉਹ ਫੈਸਲਾ ਕਰਨ ਵਾਲੇ ਲੋਕਾਂ ਦੇ ਹੱਥ ਨਾ ਆਵੇ, ਉਹ ਬੇਗਾਨਿਆਂ ਦੇ ਹੱਥ ਰਹੇ ਤੇ ਸੰਘਰਸ਼ੀ ਲੋਕਾਂ ਦੇ ਉੱਤੇ ਤਸ਼ੱਦਦ ਜਿਹੜਾ ਹੈ ਉਹ ਕੁਰਸੀ ਦੀ ਪਾਵਰ ਰਾਹੀਂ ਕੀਤਾ ਜਾਵੇ। ਇਹ ਪੋਲਿਟਿਕਸ ਜਿਹੜੀ ਹੈ ਇਹਨੂੰ ਸਮਝਣ ਦੀ ਲੋੜ ਹੈ, ਜਿਹਦੇ ਵਿੱਚ ਕ੍ਰੈਡੀਬਿਲਿਟੀ ਜਿਹੜੀ ਹੈ ਉਹ ਪੇ ਕਰੇਗੀ ਤੇ ਕ੍ਰੈਡੀਬਿਲਿਟੀ ਜਿਹੜੀ ਹੈਗੀ ਹੈ ਇਹ ਕੋਈ ਮੈਂ ਬੋਲਾਂ ਤਾਂ ਵੀ ਨਹੀਂ ਸਹੀ ਮੰਨਣਾ ਚਾਹੀਦਾ, ਕੋਈ ਹੋਰ ਬੋਲੇ ਤਾਂ ਵੀ ਨਹੀਂ ਸਹੀ ਮੰਨਣਾ ਚਾਹੀਦਾ। ਇਹਨੂੰ ਤਾਂ ਸਮੇਂ ਦੇ ਝਰੋਖੇ ਚੋਂ, ਇਤਿਹਾਸ ਦੇ ਝਰੋਖੇ ਚੋਂ 78 ਤੋਂ ਲੈ ਕੇ ਘੱਟੋ ਘੱਟ 78 ਤੋਂ ਲੈ ਕੇ ਅੱਜ ਤੱਕ ਵਿਚਾਰ ਲਈਏ, ਫਿਰ ਕੋਈ ਨਿਰਣਾ ਹੋ ਸਕਦਾ, ਨਹੀਂ ਤਾਂ ਬਹੁਤ ਮੁਸ਼ਕਲ ਹੈ। ਜੀ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਇਸ ਸਾਰੇ ਇਸ਼ੂ ਦੇ ਬਾਰੇ ਦੇ ਵਿੱਚ ਆਪਣੇ ਜਿਹੜੇ ਵਿਚਾਰ ਹੈਗੇ ਆ ਉਹ ਸਾਂਝੇ ਕੀਤੇ ਆ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਵੀ ਜਿਹੜੀ ਇਹ ਡਿਵਾਈਡਿੰਗ ਲਾਈਨ ਚੱਲ ਰਹੀ ਹੈ, ਇਹਦੇ ਤੇ ਕੋਈ ਸੁਲ੍ਹਾ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਹੋ ਕੇ ਕੋਈ ਉਪਰਾਲਾ ਹੋ ਸਕੇ। ਸੋ ਇਜਾਜ਼ਤ ਦਿਓ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਅਮਰਵੀਰ ਸਿੰਘ ਜੀ। TV 84 ਦਾ ਬਹੁਤ ਧੰਨਵਾਦ ਹੈ। ਕੋਈ ਵੀ ਚੀਜ਼ ਮੁਸ਼ਕਲ ਤਾਂ ਹੋ ਸਕਦੀ ਹੈ, ਇੰਪੋਸੀਬਲ ਨਹੀਂ ਹੈ। ਇਹ ਗੱਲ ਕਹਿ ਕੇ ਮੈਂ ਸਾਰੇ ਸਰੋਤਿਆਂ ਤੋਂ, ਆਪ ਜੀ ਤੋਂ ਇਜਾਜ਼ਤ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਸਾਡੀ ਇਹ ਗੱਲਬਾਤ ਸੀ ਪ੍ਰੋਫੈਸਰ ਮਹਿੰਦਰਪਾਲ ਸਿੰਘ, ਜਿਹੜੇ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਨੇ, ਉਹਨਾਂ ਦੇ ਨਾਲ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਨਾ ਚਾਹਾਂਗੇ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ, TV 84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੇ ਚਾਹੁੰਦੇ ਹੋ ਤਾਂ TV 84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਵੀ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।